ਨੀ मैं नोटां ਦੀ ਸੇਜ ਸਜਾਵਾਂ ਤੇ ਘਰ ਮੇਰੇ ਪੁਲਿਸ ਆਸੀ। ਥਾਣਾ ਠਿਕਰੀ ਵਾਲੇ ਦੇ ਇਲਾਕੇ ਦੇ ਵਿੱਚ 30 ਲੱਖ ਰੁਪਏ ਦੀ ਡਕੈਤੀ ਦੀ ਵਾਰਦਾਤ ਹੁੰਦੀ ਆ ਤੇ ਫਿਰ ਉੱਥੇ ਐਸਐਚਓ ਵੀ ਲੱਗਾ ਹੋਵੇ ਆਬਦ ਜਾਟਰਗਾ ਤੇ ਸਿਰਫ 5 ਮਿੰਟ ਦੇ ਵਿੱਚ ਡਕੈਤੀ ਦੀ ਵਾਰਦਾਤ ਟਰੇਸ ਲਈ ਜਾਂਦੀ ਆ। ਨੀ ਮੈਂ ਨੋਟਾਂ ਦੀ ਸੇਜ ਸਜਾਵਾਂ ਤੇ ਘਰ ਮੇਰੇ ਪੁਲਿਸ ਆਸੀ। ਅੱਜ ਜਨਾਬੇ ਵਾਲੀ ਮੈਂ ਤੁਹਾਨੂੰ ਕੱਚੇ ਡਾਕੂ ਤੇ ਪੱਕੇ ਡਾਕੂ ਦੱਸਣ ਲੱਗਾ ਵਾਂ। ਕੱਚੇ ਦੇ ਨਹੀਂ ਯਾਨੀ ਕਿ ਨਾਮਲੂਦ ਕੱਚੇ ਡਾਕੂ ਤੇ ਫਿਰ ਉੱਥੇ ਐਸਐਚਓ ਵੀ ਲੱਗਾ ਹੋਵੇ ਆਬਦ ਜਾਟਰਗਾ ਤੇ ਫਿਰ ਡਾਕੂਆਂ ਦੀਆਂ ਜਿਹੜੀਆਂ ਨਹੀਂ ਹੁੰਦੀਆਂ ਕੰਪਾਂ ਟਾਂਗ ਜਾਂਦੀਆਂ ਉਹ ਆਪਣੇ ਆਪ ਹੋ ਜਾਂਦੀਆਂ ਵਾ। ਥਾਣਾ ਠਿਕਰੀ ਵਾਲੇ ਦੇ ਇਲਾਕੇ ਦੇ ਵਿੱਚ 30 ਲੱਖ ਰੁਪਏ ਦੀ ਡਕੈਤੀ ਦੀ ਵਾਰਦਾਤ ਹੁੰਦੀ ਆ ਤੇ ਸਿਰਫ 5 ਮਿੰਟ ਦੇ ਵਿੱਚ ਡਕੈਤੀ ਦੀ ਵਾਰਦਾਤ ਟਰੇਸ ਲਈ ਜਾਂਦੀ ਆ। ਇਹਦੇ ਵਿੱਚ ਜਨਾਬੇ ਵਾਲੀ ਡਾਕੂ ਜਿਹੜੇ ਸੀਗੇ ਉਹ ਪੈਸੇ ਲੈ ਕੇ ਘਰ ਚਲ ਜਾਂਦੇ ਆ। ਉਹ ਜਨਾਬੇ ਵਾਲੀ ਬੈੱਡ ਦੇ ਉੱਪਰ ਪੈਸੇ ਖਿਲਾਰ ਕੇ ਤੇ ਬੁੱਢੀ ਦੇ ਨਾਲ ਤੋਤਾ ਐਂਡ ਮੈਨਾ ਦੀਆਂ ਕਹਾਣੀਆਂ ਸੁਣਾ ਰਹੇ ਹੁੰਦੇ। ਤੁਸੀਂ ਸਮਝ ਗਏ ਹੋ ਨਾ, ਯਾਨੀ ਕਿ ਬੈੱਡ ਦੇ ਉੱਪਰ ਨੋਟਾਂ ਦੀ ਸੇਜ ਸਜਾ ਕੇ ਤੇ ਜਨਾਬੇ ਲਈ ਆਪਣਾ ਜਿਹੜਾ ਵਾ ਤੇ ਉਹ ਜੋ ਵੀ ਵਾਧਾ ਘਾਟਾ ਵਾ ਉਹ ਹੋ ਰਿਹਾ ਹੁੰਦਾ ਵਾ। ਉੱਤੇ ਪੁਲਿਸ ਪਹੁੰਚ ਜਾਂਦੀ ਆ, 30 ਲੱਖ ਰੁਪਇਆ ਵੀ ਬਰਾਮਦ ਹੋ ਜਾਂਦਾ। ਕਹਾਣੀ ਬੜੀ ਇੰਟਰਸਟਿੰਗ ਆ, ਜ਼ਰਾ ਗੌਰ ਦੇ ਨਾਲ ਸੁਣਨਾ ਤੇ ਆਪਣੇ ਇਰਦ ਗਿਰਦ ਵੀ ਇਹਨਾਂ ਚੀਜ਼ਾਂ ਨੂੰ ਦੇਖਦੇ ਰਹਿਣਾ। ਥਾਣਾ ਠਿਕਰੀ ਵਾਲੇ ਦੇ ਇਲਾਕੇ ਦੇ ਵਿੱਚ ਵਾਰਦਾਤ ਦੀ ਕਾਲ ਮਸੂਲ ਹੁੰਦੀ ਹੈ 15 ਨੂੰ। ਐਸਐਚਓ ਆਪਣੀ ਟੀਮ ਦੇ ਨਾਲ ਰਾਣੇ ਸਾਜਦ ਦੇ ਨਾਲ ਉੱਥੇ ਪਹੁੰਚਦਾ ਵਾ। ਹਰ ਥਾਣੇ ਦੇ ਵਿੱਚ 1-2 ਬੰਦੇ ਕੰਮ ਦੇ ਹੁੰਦੇ ਆ। ਹੁਣ ਤੁਸੀਂ ਆਪਣੇ ਆਪਣੇ ਥਾਣੇ ਦੇ ਵਿੱਚ ਬਾਕੀ ਬੰਦੇ ਲੱਭ ਲਓ ਕਿ ਕਿਹੜਾ ਬੰਦਾ ਤੁਹਾਡੇ ਥਾਣੇ ਦੇ ਵਿੱਚ ਕੰਮ ਦਾ ਵਾ। ਖੈਰ ਜੀ, ਦੋਨੇ ਰਾਣਾ ਸਾਜਦ ਤੇ ਆਬਦ ਜੱਟ ਜਿਹੜੇ ਆ ਉਹ ਮੌਕੇ ਤੇ ਪਹੁੰਚਦੇ ਆ। ਜਦੋਂ ਕਾਲਰ ਦੇ ਕੋਲ ਜਾਂਦੇ ਆ, ਜਿਹਦੀ ਡਕੈਤੀ ਹੋਈ ਹੁੰਦੀ ਆ ਉਹ ਘੱਟ ਬੋਲ ਰਿਹਾ ਹੁੰਦਾ ਵਾ ਤੇ ਡਰਾਈਵਰ ਖੱਪ ਆ ਰਿਹਾ ਹੁੰਦਾ। ਮੈਂ ਲੁੱਟਿਆ ਗਿਆ, ਮੈਂ ਮਾਰਿਆ ਗਿਆ ਭਾਜੀ, ਉਹਨਾਂ ਨੇ ਇੱਦਾਂ ਕੀਤਾ ਭਾਜੀ, ਇੱਧਰੋਂ ਦੀ ਆਏ ਭਾਜੀ, ਇੱਧਰੋਂ ਦੀ ਆਏ। ਉਹ ਜਨਾਬ ਐਸਐਚਓ ਨੂੰ ਸ਼ੱਕ ਪੈਂਦਾ ਵਾ, ਚੋਰ ਨਾਲੋਂ ਪੰਡ ਕਾਲੀ ਬਣੀ ਪਈ ਆ, ਵੇਖੀਏ ਤੇ ਨਹੀਂ ਹਾਲਾਤ ਕੀ ਆ। ਉਹ ਭਾਈ ਜਦੋਂ ਉਹਦਾ ਮੋਬਾਈਲ ਫੋਨ ਚੈੱਕ ਕੀਤਾ ਤੇ ਪਹਿਲੀ ਕਾਲ ਕਿਹਨੂੰ ਹੋਈ ਹੁੰਦੀ ਆ? ਉਹ ਆੜਤੀਏ ਨੂੰ, ਜਿਹਦੇ ਕੋਲੋਂ ਪੈਸੇ ਲੈ ਕੇ ਆ ਰਿਹਾ ਹੁੰਦਾ। ਤੁਸੀਂ ਤੇਰਾ ਟਰੈਕ ਚੈੱਕ ਕਰਨਾ ਕਿ ਕਿਧਰੋਂ ਕਿਧਰੋਂ ਕੀ ਹੋਇਆ। ਤੇ ਪੁਲਿਸ ਨੇ, ਐਸਐਚਓ ਠਿਕਰੀ ਵਾਲਾ ਨੇ ਤੇ ਰਾਣੇ ਸਾਜਦ ਨੇ 5 ਮਿੰਟ ਦੇ ਵਿੱਚ ਵਾਰਦਾਤ ਟਰੇਸ ਕਰ ਲਈ। 30 ਲੱਖ ਰੁਪਇਆ ਵੀ ਬੈੱਡ ਦੇ ਉੱਤੋਂ ਜਾ ਕੇ ਚੱਕ ਲਿਆ ਤੇ ਉਸ ਭਾਈ ਨੇ ਵੀ ਬੁੱਢੀ ਦੇ ਨਾਲੋਂ ਚੱਕ ਲਿਆਂਦਾ ਜਾ ਕੇ ਕਿ ਭਾਈ ਆ ਜਾ, ਤੂੰ ਡਾਕੂ ਹੈਗਾ ਵਾ। ਮੋਬਾਈਲ ਫੋਨ ਉਹਦਾ ਚੈੱਕ ਕੀਤਾ ਹੁੰਦਾ। ਪਹਿਲੀ ਕਾਲ ਜਿਹੜੀ ਆ ਜਨਾਬੇ ਵਾਲੀ ਉਸ ਆੜਤੀਏ ਨੂੰ ਗਈ ਹੁੰਦੀ ਆ ਜਿਹਦੇ ਕੋਲੋਂ ਪੈਸੇ ਲੈ ਕੇ ਆਇਆ ਹੁੰਦਾ ਸਟਾਬਰੀ ਦਾ ਆੜਤੀਆ। ਅੱਗੇ ਜਦੋਂ ਆੜਤੀਏ ਕੋਲ ਗੱਲ ਜਾਂਦੀ ਆ, ਆੜਤੀਏ ਨੇ ਅੱਗੇ 2 ਡਾਕੂ ਹਾਇਰ ਕੀਤੇ ਹੁੰਦੇ ਆ ਜਿਹੜੇ ਜਨਾਬੇ ਵਾਲੀ ਡਕੈਤੀ ਦੀ ਵਾਰਦਾਤ ਕਰਕੇ ਤੇ ਘਰ ਜਾ ਕੇ ਸੌਂ ਜਾਂਦੇ ਆ। ਬੈੱਡਾਂ ਦੇ ਉੱਪਰ ਪੈਸੇ, ਜ਼ਾਹਰੀ ਬਾਤ ਆ ਕਿਹੜਾ ਪੈਸੇ ਆਪਣੇ ਹੁੰਦੇ ਆ। ਮੈਂ ਕੱਲ ਵੀ ਦੱਸਿਆ ਸੀਗਾ, ਅਸਲ ਈਦ ਤਾਂ ਇਹਨਾਂ ਡਾਕੂਆਂ ਦੀ ਹੈਗੀ ਆ, ਇਹਨਾਂ ਚੋਰਾਂ ਦੀ ਹੈਗੀ ਆ ਜਿਹੜੇ ਆਰਾਮ ਨਾਲ ਜਾਂਦੇ ਆ 5 ਮਿੰਟਾਂ ਦੇ ਵਿੱਚ 30 ਲੱਖ ਹੋਇਆ, 75 ਲੱਖ ਹੋਇਆ, ਆਪਣੀ ਈਦ ਕੀਤੀ, ਜਸ਼ਨ ਕੀਤਾ, ਪੁਰਸਕੂਨ ਰਹੇ। ਖੈਰ ਜੀ, ਉਹਨਾਂ ਨੇ ਜਾ ਕੇ ਜਦੋਂ ਪੁਲਿਸ ਨੇ ਪਹਿਲੇ ਡਰਾਈਵਰ ਫੜਿਆ, ਫਿਰ ਆੜਤੀਆ ਫੜਿਆ, ਆੜਤੀਏ ਦੀ ਨਿਸ਼ਾਨਦੇਹੀ ਤੇ ਜਦੋਂ ਜਾ ਕੇ ਉਹਨਾਂ ਦੇ ਡਾਕੂਆਂ ਦੇ ਘਰ ਰੇਡ ਕੀਤਾ ਤੇ ਫਿਰ ਉੱਤੇ ਆਈ ਸੂਰਤ ਹਾਲ ਹੋਈ। ਨਹੀਂ ਮੈਂ ਨੋਟਾਂ ਦੀ ਸੇਜ ਸਜਾਵਾਂ ਜੇ ਘਰ ਮੇਰੇ ਪੁਲਿਸ ਆਵੇ। ਫਿਰ ਫੌਰੀ ਤੌਰ ਤੇ ਜਨਾਬੇ ਵਾਲੀ ਮੌਕੇ ਤੇ ਪੁਲਿਸ ਪਹੁੰਚੀ ਆ। 30 ਲੱਖ ਰੁਪਇਆ ਵੀ ਬਰਾਮਦ ਹੋ ਗਿਆ, ਦੋਨੇ ਡਾਕੂ ਵੀ ਫੜੇ ਗਏ, ਡਰਾਈਵਰ ਵੀ ਫੜਿਆ ਗਿਆ, ਆੜਤੀਆ ਵੀ ਫੜਿਆ ਗਿਆ। ਹੁਣ ਜਨਾਬੇ ਵਾਲੀ ਪੁਲਿਸ ਜਿਹੜੀ ਆ ਉਹ ਤਫਤੀਸ਼ ਕਰ ਰਹੀ ਆ। 30 ਲੱਖ ਰੁਪਇਆ ਜਿਹੜਾ ਵਾ ਅਸਲ ਮਾਲਕ ਦੇ ਅੱਜ ਹਵਾਲੇ ਕਰ ਦਿੱਤਾ ਜਾਏਗਾ। ਸਿਰਫ ਤੁਹਾਨੂੰ ਗੱਲ ਹੀ ਨਹੀਂ ਦੱਸਣੀ ਸੀਗੀ, ਇਹਦੇ ਵਿੱਚ ਇੱਕ ਪੂਰਾ ਡਰਾਮਾ ਜਿਹੜਾ ਵਾ, ਇੱਕ ਸੀਰੀਅਲ ਜਿਹੜੀ ਆ ਉਹ ਬਣਾਈ ਗਈ। ਪਤਾ ਨਹੀਂ ਕਿੰਨੀ ਦੇਰ ਦੇ ਵਿੱਚ ਪਲੈਨਿੰਗ ਕੀਤੀ ਗਈ, ਕੀ ਕੀਤਾ ਗਿਆ ਹੋਣਾ ਵਾ। ਲੇਕਿਨ ਫੈਸਲਾਬਾਦ ਦੇ ਇਲਾਕੇ ਠਿਕਰੀ ਵਾਲੇ ਦੀ ਪੁਲਿਸ ਨੇ ਸਿਰਫ 5 ਮਿੰਟ ਦੇ ਵਿੱਚ ਇਹ ਵੱਡੀ ਵਾਰਦਾਤ ਜਿਹੜੀ ਸੀ ਟਰੇਸ ਕਰਕੇ ਰੱਖ ਦਿੱਤੀ ਹੈ। ਇਹਦਾ ਮਤਲਬ ਆ ਕਿ ਬਾਕੀ ਥਾਣਿਆਂ ਦੇ ਵੀ ਪੁਲਿਸ ਅਗਰ ਕੰਮ ਕਰਨਾ ਚਾਹਵੇ ਤੇ ਉਹ ਕੰਮ ਕਰ ਸਕਦੀ ਆ। ਡਕੈਤੀ ਦੀਆਂ ਵਾਰਦਾਤਾਂ ਹੋਣ, ਚੋਰੀ ਦੀਆਂ ਵਾਰਦਾਤਾਂ ਹੋਣ, ਕਿਸੇ ਵੀ ਕਿਸਮ ਦੀਆਂ ਵਾਰਦਾਤਾਂ ਹੋਣ, ਅਗਰ ਅਸੀਂ ਕੰਮ ਕਰਨਾ ਚਾਹੀਏ ਤੇ ਉਹ ਕਰ ਸਕਦੇ ਆ। ਦੱਸਣਾ ਇਹ ਸੀਗਾ ਕਿ ਹਰ ਥਾਣੇ ਦੇ ਵਿੱਚ 2-3 ਬੰਦੇ ਜਿਹੜੇ ਆ ਨਾ ਉਹ ਕੰਮ ਦੇ ਹੁੰਦੇ ਆ, ਬਾਕੀ ਸਾਰੇ ਮੇਰੇ ਵਰਗੇ ਹੁੰਦੇ ਆ ਕਿ ਫੜ ਲਓ ਕਰ ਲਓ, ਇੱਦਾਂ ਕਰ ਲਓ, ਇੱਦਾਂ ਕਰ ਲਓ। ਹੁਣ ਤੁਸੀਂ ਆਪਣੇ ਥਾਣੇ ਦੇ ਵਿੱਚ ਵੇਖਣਾ ਵਾ ਕਿ ਕਿਹੜੇ ਉਹ 2-3 ਬੰਦੇ ਕੰਮ ਦੇ ਆ, ਉਹਨਾਂ ਨੂੰ ਕੰਮ ਤੇ ਲਾਓ, ਉਹਨਾਂ ਕੋਲ ਕੰਮ ਲਵੋ, ਸਾਰੇ ਮਸਲੇ ਹੱਲ ਹੋ ਜਾਣਗੇ। ਅੱਜ ਸਾਡੇ ਜ਼ਰਾਏ ਦਾ ਇਹ ਕਹਿਣਾ ਵਾ ਕਿ ਐਸਪੀ ਇਕਬਾਲ ਟੌਨ, ਆਬਦ ਜ਼ਫਰ ਸਾਹਿਬ ਇਸ ਹਵਾਲੇ ਨਾਲ ਪ੍ਰੈਸ ਕਾਨਫਰੰਸ ਵੀ ਕਰਨਗੇ ਸਾਡੇ ਕੋਲ, ਕਿਉਂਕਿ ਚਿੜੀਆਂ ਕਬੂਤਰ ਜ਼ਿਆਦਾ ਨੇ, ਉਹ ਫੌਰੀ ਤੌਰ ਤੇ ਖਬਰ ਲੈ ਆਉਂਦੇ ਆ ਔਰ ਅੰਦਰ ਦੀ ਖਬਰ ਕੱਢ ਲਿਆਉਂਦੇ ਆ। ਮੈਂ ਕਿਹਾ ਤੁਹਾਨੂੰ ਆ ਕੇ ਸਾਰੀ ਗੱਲ ਦੱਸ ਦਈਏ ਕਿ ਜਦੋਂ ਪੈਸੇ ਆਪਣੇ ਨਾ ਹੋਣ ਫਿਰ ਪੈਸਿਆਂ ਦੀ ਇਸ ਤਰ੍ਹਾਂ ਹੀ ਬੇਹੁਰਮਤੀ ਕੀਤੀ ਜਾਂਦੀ ਆ। ਫਿਰ ਉਹਨੂੰ ਬੈੱਡ ਸ਼ੀਟ ਦੀ ਜਗ੍ਹਾ ਤੇ ਤੁਸੀਂ ਇਸਤੇਮਾਲ ਕਰ ਲਓ, ਫਿਰ ਤੁਸੀਂ ਉਹਨੂੰ ਫਰਸ਼ ਤੇ ਪਾ ਲਓ, ਬੈੱਡ ਸ਼ੀਟ ਦੇ ਉੱਤੇ ਪਾ ਕੇ ਭਾਵੇਂ ਤੁਸੀਂ ਤੋਤਾ ਐਂਡ ਮੈਨਾ ਕਰੀ ਜਾਓ, ਭਾਵੇਂ ਝੜੀ ਗੁੱਲੇ ਕਰੀ ਜਾਓ, ਕਿਹੜਾ ਕਿਸੇ ਨੇ ਪੁੱਛਣਾ ਵਾ, ਭਾਵੇਂ ਪੈਸੇ ਖਰਾਬ ਹੋ ਜਾਣ ਝੜੀ ਗੁੱਲੇ ਦੇ ਨਾਲ। ਹੁਣ ਜਨਾਬ ਤੁਹਾਨੂੰ ਕੱਚੇ ਡਾਕੂ ਤੇ ਪੱਕੇ ਡਾਕੂਆਂ ਦੇ ਵਿੱਚ ਫਰਕ ਜਿਹੜਾ ਵਾ ਵਾਜ਼ੇ ਮਹਿਸੂਸ ਹੋ ਗਿਆ ਹੋਣਾ। ਜਿਹੜੇ ਕੱਚੇ ਡਾਕੂ ਹੁੰਦੇ ਆ ਉਹ ਜਨਾਬੇ ਵਾਲੀ ਪੈਸੇ ਜਾ ਕੇ ਪਲੰਘਾਂ ਦੇ ਉੱਪਰ ਖਿਲਾਰਦੇ ਆ ਤੇ ਪਲੰਘ ਤੋੜਨ ਦੀ ਕੋਸ਼ਿਸ਼ ਕਰਦੇ ਆ ਪੈਸਿਆਂ ਦੇ ਨਾਲ, ਤੇ ਜਿਹੜੇ ਪੱਕੇ ਡਾਕੂ ਹੁੰਦੇ ਆ ਉਹ ਟਾਈਮ ਨਾਲ ਵੰਡ ਵੰਡਾ ਕੇ
ਤੇ ਆਪਣੇ ਆਪਣਾ ਹਿੱਸਾ ਪਾਉਂਦੇ ਆ ਤੇ ਘਰਾਂ ਨੂੰ ਚਲ ਜਾਂਦੇ ਆ। ਲੇਕਿਨ ਅਗਰ ਪੁਲਿਸ ਕੰਮ ਕਰਦੀ ਹੋਵੇ ਤੇ ਯਕੀਨ ਕਰੋ ਕਿ ਹਿੱਸਾ ਪਾਉਣ ਦਾ ਵੀ ਟਾਈਮ ਨਹੀਂ ਮਿਲਦਾ। ਜਿਸ ਤਰ੍ਹਾਂ ਥਾਣਾ ਠਿਕਰੀ ਵਾਲੇ ਦੇ ਇਲਾਕੇ ਦੇ ਵਿੱਚ ਹੋਇਆ ਵਾ, 5 ਮਿੰਟ ਦੇ ਵਿੱਚ ਸਾਰੀ ਵਾਰਦਾਤ ਟਰੇਸੀ ਗਈ ਹੈ। ਹੋ ਸਕਦਾ ਵਾ ਕਿ ਸਹਿਰੀ ਟਾਈਮ ਉਹਨਾਂ ਨੇ ਹਿੱਸਾ ਪਾਉਣਾ ਹੋਵੇ, ਲੇਕਿਨ ਸਹਿਰੀ ਟਾਈਮ ਦਾ ਮੌਕਾ ਹੀ ਨਹੀਂ ਆਇਆ। ਬਹੁਤ ਸ਼ੁਕਰੀਆ।